ਭੈਣ ਵੀਲ ਮਾਰੋ ਵੀਲ ਵੀਲ ਮਾਰੋ ਨਾ ਭੈਣ ਲੋ ਜੀ ਨਾਜ਼ਰੀਨ ਤੁਸੀਂ ਦੇਖਣਾ ਹੁਣ ਵੀਲਿੰਗ। ਉਹ ਭੈਣ ਨਹੀਂ ਵੀਲ ਚੁੱਕਣਾ ਬੇਟੇ। ਪਰੇ ਹੋ ਜਾ ਥੋੜਾ ਇਧਰੋਂ ਉਧਰੋਂ। ਨਾ ਖੁਦਾ ਦੀ ਕਸਮ ਹੈ ਭੈਣ ਮੈਂ ਪਾਣਾ ਵੇਲੋ ਯਾਰ ਠਹਿਰ ਤੂੰ ਇੱਕ ਮਿੰਟ ਯਾਰ ਠਹਿਰਾ ਮੈਨੂੰ ਪਿੱਛੇ ਸੱਟ ਲੱਗ ਜਾਣੀ ਭੈਣ ਸ਼ੁਗਰ ਨਾ ਕਰੇ ਪ੍ਰੋਫੈਸਰ ਦਾ ਇਨਸਾਨ ਬਣ ਯਾਰ। ਮੈਂ ਅੱਗੇ ਇੱਕ ਦਿਨ ਵੀਲ ਚੁੱਕਿਆ ਸੀ ਭਰਾਵਾ। ਅੱਛਾ ਮੈਂ ਫੜਿਆ ਗਿਆ, ਮੈਨੂੰ ਪੁਲਿਸ ਵਾਲੇ ਨੇ 2 ਚਪੇੜਾਂ ਮਾਰੀਆਂ। ਮੈਂ ਕਿਹਾ ਹਾਂਜੀ ਮੈਂ ਹੀ ਚੁੱਕਿਆ ਸੀ। ਉਸ ਤੋਂ ਬਾਅਦ ਮੈਂ ਵੀਲ ਨਹੀਂ ਚੁੱਕਿਆ। ਭੈਣ ਤੁਸੀਂ ਚੱਲਦੇ ਮੋਟਰਸਾਈਕਲ ਤੇ ਸਲਿੱਪ ਮਾਰਦੇ ਹੁੰਦੇ ਇੱਕ। ਭਾਵੇਂ ਤੁਸੀਂ ਚੱਲਦੇ ਮੋਟਰਸਾਈਕਲ ਤੇ ਚਪੇੜ ਵੀ ਮਾਰਦੇ ਹੁੰਦੇ ਇੱਕ। ਨਾ ਕਰਿਓ ਯਾਰ ਭਾਈ, ਕੋਈ ਐਸੀ ਗੱਲ ਨਾ ਕਰਿਓ। ਓਏ ਹਟ ਜਾਓ ਯਾਰ, ਵੇਖ ਲਓ ਯਾਰ ਤੁਸੀਂ ਥੋੜਾ ਸਾਈਡਾਂ ਤੇ ਹੋਵੋ ਨਾ ਤਾਂ ਕਿ ਕੋਈ 19 ਕੀ ਹੋ ਜਾਏ ਤੇ ਮੈਂ ਤੇ ਫਰੀ ਦੀ ਰਹੀਏ ਬਸ। ਕਾਹਦੇ ਤੋਂ ਤਾੜੀ ਤੋਂ ਮਾਰੋ। ਉਹ ਤਾੜੀ ਤੇਰੀ ਫੁੱਫੀ ਨੇ ਚੱਕਾ ਮਾਰਿਆ। ਚਲੋ ਭਾਈ ਤਾੜੀ ਕੀ ਆ ਯਾਰ ਨਾ ਕਰੋ, ਕਸਮੇ ਸੱਟ ਲੱਗ ਜਾਂਦੀ ਹੁੰਦੀ ਆ। ਉਹ ਤੇ ਪਾਗਲ ਨੇ ਯਾਰ, ਉਹ ਕਹਿਣ ਦੇ ਨੇ ਯਾਰ ਮੇਰੀ ਗੱਲ ਤਾੜੀ। ਉਹ ਤੇਰੀ ਓਏ ਢਾੜੀ ਸਨੈਨ ਸਕੂਨ ਕਰ ਯਾਰ। ਭਾਣ ਵੇਖ ਲੋ ਠਹਿਰ ਤੇ ਜਾ। ਨਹੀਂ ਠਹਿਰਾ ਕਦਾ ਮੈਂ ਠਹਿਰ ਹੀ ਜਾਣਾ ਜਿੱਥੇ ਠਹਿਰ। ਲੈ ਜ਼ਿੰਗਨੈਂਗ ਤੁਸੀਂ ਘਸਾਈ ਭਾਣ ਨਾ ਵੇਖ ਲੋ ਕਸਮ ਨੂੰ ਡਰ ਲੱਗਦਾ। ਮੈਂ ਨਹੀਂ ਕਦੀ ਏਦਾਂ ਭੈਣ ਤੁਸੀਂ ਝਾਲ ਤੇ ਅਗਲੀ ਬ੍ਰੇਕ ਲਾਈ ਸੀ ਤੇ ਪਿਛਲਾ ਉੱਡ ਗਿਆ ਸੀ। ਚਾਲ ਤੇ ਭਾਣ ਨੇ ਇੱਕ ਬੰਦਾ ਵੀ ਮਾਰਿਆ ਸੀ। ਇਨਸਾਨ ਦਾ ਬੱਚਾ ਬਣ, ਮੈਂ ਤੈਨੂੰ ਕਹਿੰਦਾ। ਓਏ ਤੂੰ ਕਿਸ਼ੋਰ ਕੁਮਾਰ ਦਾ ਤੇ ਗਾਣਾ ਰੋਤੇ ਹੁਏ ਭਾਣ आते हैं सब ਭਾਣ ਇੱਕ ਮਿੰਟ। हंसता हुआ जो जाएगा वो मुकद्दर का सिकंदर जाने मन कहलाएगा। लो जी नाज़रीन ओ होटल आ गया नाश्ते वाला। बस भाई बस। ਲੱਖ ਸ਼ੁਕਰ ਚੱਲ ਆ ਤੇਰਾ ਸ਼ੁਕਰ। ਬੰਦ ਕਰ ਦੇ ਹੁਣ ਤੂੰ ਬੇਟੇ, ਤੂੰ ਆ ਸਹੀ ਇੱਕ ਵਾਰੀ। अगर YouTube ਤੇ ਇੱਕ ਬੰਦੇ ਨੇ ਕਮੈਂਟਸ ਕੀਤੇ ਕਹਿੰਦਾ भाईजान आपसे एक रिक्वेस्ट है। मैं कहा जी हुक्म। एक गिला है आपसे। मैं कहा जी की ਇਹਦੇ ਚ ਪਾਇਓ ਥੋੜਾ समझ दे यार कोई कुत्ता बाद च कर लवे ये काम। मेरी गल सुन लो पहले। ਰੋਟੀ ਦਿਓ। अच्छा YouTube पे गिला क्या किया? YouTube पे मुझे एक बंदे ने गिला किया। उन्हें कहा कि आपसे गिला है। कितना लंबा मैसेज उन्हें किया। आप बहुत अच्छे हैं लेकिन आप जब रोटी खाते हैं ना आप खुद पहले शुरू हो जाते हैं, अपने दोस्तों को नहीं कहते। मैं कहा भाई मादरत नेक्स्ट टाइम ऐसा नहीं होगा। हो गया नहीं तुसी नाश्ता करो। ਉਹ ਪਲੇਟਾਂ ਖੇਡਣ ਵਾਲੀਆਂ ਦੇਤੀਆਂ ਉਹਨੇ। ਇਦਾਂ ਹੀ ਖਾਤਰਾ ਵਾਲਾ यार नान नहीं ਉਹ ਕਹਿੰਦਾ ਸੀ ਇਹ ਚ ਦਹੀਂ ਪਾਵੇ ਤੇ ਚਿੱਟੀਆਂ ਹੋ ਜਾਣੀਆਂ। ਫਲਕ ਅਨਾਨ ਫੜ ਲਾ। कोई गल नहीं ਵਿੱਚ ਹੀ ਖਾਂਦੇ ਰਹਿਣਾ ਯਾਰ। ਆਹੋ ਬਸ ਯਾਰ ਇਹ ਨਹੀਂ ਗੱਲ। यार ਜ਼ਿੰਦਾਬਾਦ। ਕੀ ਗੱਲ ਵਾ ਫਿਰ ਨਹੀਂ ਟੁੱਟਣ ਦੇ ਹੁਣ। ਯਾਰ ਫਰੀਦ ਅਗਰ ਤੂੰ ਵਾਕਈ ਪਾਵੇ ਖੜੇ ਤੇ ਵੱਡੀ ਈਦ ਵੀ ਆਉਣ ਵਾਲੀ ਹੈ, ਸਬਰ ਕਰ। ਫਿਰ ਅੱਧੇ ਯਾਰ ਪਲੇਟ। ਬਹੁਤ ਅੱਛੇ ਫਲਕ ਹੈ। क्या बात उस्ताद जी, ਵੇਖੋ ਹੱਥ ਮਾਰੇ, ਹੱਥ ਵੀ ਨਹੀਂ ਧੋਤੇ ਪਤਾ ਨਹੀਂ ਇਹਨੇ। ਯਾਰ ਤੱਲਾ ਮਾਫੀ ਦੇ, ਤੂੰ ਹੁਣੇ ਹੱਥ ਹੋ ਬਹਿਣੇ, ਮੈਂ ਸਾਰਾ ਚੁੱਕ ਕੇ ਇਹਨੂੰ ਕਰ ਲੈਣਾ। ਆਪਣੀ ਖੁਸ਼ੀ ਨਾਲ ਜਿਹੜਾ ਮਰਜ਼ੀ ਬੋਟੀ ਦੇ ਸਕਦਾ ਬੰਦਾ। ਕਿਹੜੀ ਪੈਰ ਦੀ ਸਰੀ ਦੀ ਚੂਸ ਕੇ ਮੈਂ ਕਹਿੰਦਾ ਵਾ ਮੁਦੱਸਰ ਜਿਹੜੀ ਡੂੰਗੀ ਬੁਰਕੀ ਲਾਉਂਦਾ ਰੇਗਿਸਤਾਨ 'ਚ ਬੁਰਕੀ ਲਾਵੇ ਤੇ ਅਲਗਰ ਥੱਲੇੋਂ ਤੇਲ ਨਿਕਲੇ ਆਵੇ। ਪੂਰਾ ਚੱਪੂ ਟੱਪ ਬਣਾਉਂਦਾ ਹੀ। ਅੱਛਾ ਜੀ। ਫੌਦਗੀ ਦੇ ਬਿੱਦ ਵੰਡੀ ਹੁੰਦੀ, ਮੇਰੀ ਗੱਲ ਸੁਣੋ। ਇਹ 1.5 ਸਾਲ ਪੁਰਾਣੀ ਗੱਲ ਹੈ। ਇਹ ਹੁਣ ਮੈਂ ਹੁਣ ਵੰਡੀ ਆ ਤੇ ਪਲੇਸ ਬਦਲੀ ਆ, ਕੋਈ ਜਗ੍ਹਾ ਗੱਲ ਵੀ ਬਦਲੋ। ਉਹ ਨਾਲ ਫੌਦਗੀ ਹੋਣ ਹੋਈ। ਆ ਦੇਖੋ ਨਾ ਹੁਣ ਬੇਟਾਮੀ ਵਾਸਕੋਟ ਭਾਈ ਫਿਰਦਾ ਤੇ ਝੂਠਾ ਪਟਵਾਰੀ ਬਣਿਆ ਹੈ। ਵਾਹ ਵਾਹ ਮੁਦੱਸਰ ਭਾਈ, ਲੂਮਾ ਤੇ ਕੰਮ ਕਰਨ ਵਾਲਾ ਅੰਗਰੇਜ਼ ਹੁੰਦਾ। ਵਾਹ 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 ਵਾਹ। ਲੋਰੋ ਕਦੋਂ ਬੁਲਾਇਆ ਹੁੰਦਾ ਪੀੜੀਦਾਰ ਪਿੰਡਾ ਫੜਨ ਵਾਸਤੇ। ਚੜਖੜੀ ਫੜਨ ਲਈ।
ਸਾਬਰ ਚ ਨੇਰੀ ਆਈ ਹੁੰਦੀ ਵਾਹ 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 ਸੋਹਣੀ ਭਾਈ ਬਹੁਤ ਆਹ ਗੱਲ ਨਵੀਂ ਲੱਗੀ ਜੀ ਹੁਣ ਮੈਂ ਕਰਨੀ ਹੈ ਇਦਾਂ ਦੇ ਸਰਕਾਰੀ ਬੰਦੇ ਤਰੇ ਬਿੱਲ ਦਾ ਮੀਟਰ ਕੱਟ ਦਿੰਦੇ ਨੇ ਦਿਲ ਤੇ ਹੁੰਦਾ ਵੀ ਹਰਾਮ ਨਹੀਂ ਖਾਣਾ ਗਵਰਨਮੈਂਟ ਦਾ ਕੁਛ ਤੇ ਉਹਦਾ ਸਰ ਦੇਖ ਲਓ ਵੀ ਗਰਮੀ ਪੈਣ ਦੀ ਇਹਨੇ ਵੇਸਟਕੋਟ ਪਾਈ ਹੈ 13 ਦਿਨਾਂ ਬਾਅਦ ਇਹਨੇ ਪਾਗਲ ਹੋ ਜਾਣਾ ਯਕੀਨ ਕਰ ਇਹਨੇ 2 ਕੋਟ ਪਾ ਕੇ ਨਾ ਤੇ ਟਾਈ ਲੱਤ ਨਾਲ ਬੰਨ ਲਿਆ ਕਰਨੀ ਇਹਨੇ ਐਵੇਂ ਚੌਕ 'ਚ ਫਿਰੀ ਜਾਣਾ ਹੈ ਵਧੀਆ ਖਾਣਾ ਤਾੜੀਆਂ ਬਹੁਤ ਅੱਛੇ ਇਹਨੇ ਆਪਣਾ ਘਰ ਵੀ ਗਾਹ ਨਾ ਕਰਨਾ ਇਹਨੇ ਇਹਨੇ ਤੇਰਾ ਦਿਨਾਂ ਬਾਅਦ ਪਾਗਲ ਹੋਣਾ ਅੱਛਾ ਹੋ ਗਿਆ ਤੇ ਜਿਸ ਡਾਕਟਰ ਕੋਲੋਂ ਦਵਾਈ ਲੈ ਕੇ ਆਇਆ ਨਾ ਫਰੀਦ ਉਹ ਨਫਸਿਆਤੀ ਮਰੀਜ਼ਾਂ ਦਾ ਡਾਕਟਰ ਸੀ ਇਹਨੇ ਉਹਨੂੰ ਜਾ ਕੇ ਕਿਹਾ ਕਿ ਮੈਨੂੰ ਨਾ ਕੋਈ ਮਸਲਾ ਹੁੰਦਾ ਤੇ ਉਹਨੇ ਇਹਨੂੰ ਗੋਲੀ ਦੇ ਦਿੱਤੀ ਉਹ ਗੋਲੀ ਖਾ ਕੇ ਨਾ ਇਹ ਆਲਫਲ ਹੋ ਗਿਆ ਹਾਂ 4-5 ਦਿਨਾਂ ਤੋਂ ਸਹੀ ਕਹਿ ਰਿਹਾ ਇਹਨੂੰ ਨਹੀਂ ਪਤਾ ਲੱਗਦਾ ਵੀ ਕੀ ਉੱਚੀ ਹੋ ਰਿਹਾ ਆਵਾਜ਼ ਗਾਣੇ ਗਾਈ ਜਾਏਗਾ ਇਹਨੂੰ ਮੈਂ ਕਿਹਾ ਗੋਲੀ ਛੱਡ ਦੇ ਹੋੜੀ ਸਹੀ ਅਸਰ ਨਹੀਂ ਕਰ ਰਹੀ ਜੇ ਇਹਨੇ ਨਾ ਛੱਡੀ ਮੁਦੱਸਰ ਬਾਦਸ਼ਾਹ ਇਹਨੇ ਉਹ ਕਰੈਕਟਰ ਹੋਏ ਨਾਲ ਮੈਂ ਗੋਲੀ ਖਾਧੀ ਆ ਮੇਰਾ ਲਾੜਾ ਘੋੜੀ ਥੱਲੇ ਆ ਗਿਆ ਇਹਨੇ ਦੱਸਿਆ ਵੀ ਪੂਰਾ ਪੈਂਟ ਕੋਟ ਪਾ ਕੇ ਨਾ ਐਵੇਂ ਜਾ ਕੇ ਸਿਨੈਰੀ ਤੇ ਲੱਗਾ ਸਰ ਐ ਸਬਜ਼ੀ ਕਿੱਦਾਂ ਲਾਈ ਹੈ ਸਿਨੈਰੀ ਦੀ ਦੁਕਾਨ 'ਚ ਜਾ ਕੇ ਪੁੱਛਣਾ ਆਲੂ ਕਿਸ ਤਰ੍ਹਾਂ ਲਾਏ ਨੇ ਸੁਨਿਆਰੇ ਨੂੰ ਜਾ ਕੇ ਕਹਿਣਾ ਮੇਰੇ ਟੁਕੜੇ ਤੋਲ ਦੇ ਵਾਹ ਲੈ ਉਹਨੇ ਕਿਹਾ ਤੇਰੀ ਇਸ ਗੱਲ ਨਾਲ ਮੇਰਾ ਦਿਲ ਟੁਕੜੇ ਟੁਕੜੇ ਹੋ ਗਿਆ ਵਾਹ ਸੋਹਣੀ ਭਾਈ ਬਹੁਤ ਅੱਛੇ ਉਹ ਜਿੱਥੇ ਪੈਂਦਾ ਉਸ ਡਾਕਟਰ ਦੀਆਂ ਤਾਰੀਫਾਂ ਕਰੀ ਜਾਂਦਾ ਉਹ ਡਾਕਟਰ ਸੁਭਾਨ ਅੱਲਾਹ ਉਹ ਡਾਕਟਰ ਬਹੁਤ ਵਧੀਆ ਤੇ ਆਪ ਮੈਂਟਲ ਹੋਈ ਜਾ ਰਿਹਾ ਇਹ ਉਸ ਡਾਕਟਰ ਕੋ ਗਏ ਨੇ ਜਾ ਕੇ ਕਿ ਡਾਕਟਰ ਸਾਹਿਬ ਮੈਨੂੰ ਐ ਲੱਗਦਾ ਵਾ ਬੱਦਲ ਥੱਲੇ ਆ ਜ਼ਮੀਨ ਉੱਤੇ ਆ ਅੱਗੋਂ ਡਾਕਟਰ ਨੇ ਕਿਹਾ ਤੂੰ ਪਾਗਲ ਆ ਏਦਾਂ ਹੀ ਆ ਲੇਕਿਨ ਸੋਹਣੀ ਭਾਈ ਤੁਸੀਂ ਇੰਜੋ ਜਿਵੇਂ ਇਸ਼ਾਰੇ ਤੇ ਨੇਚਰ ਰੋਕੀ ਹੁੰਦੀ ਓਏ ਆਹੋ ਰੋਕ ਲੈਣੀ ਚਾਹੀਦੀ ਆ ਯਾਰ ਸੋਹਣੀ ਭਾਈ ਮੈਨੂੰ ਇਦਾਂ ਲੱਗਦੇ ਆ ਜਿਵੇਂ ਯਾਦਗਾਰ ਨਾਲ ਕਮੀਨ ਪਾਈ ਹੁੰਦੀ ਅੱਛਾ ਫਰੀਦ ਵੀ ਛੱਡ ਤੇ ਰੁਕਿਆ ਇੱਕ ਬੰਦੇ ਨੇ ਕਿਹਾ ਮਤਲਬ ਸਰ ਫਰੀਦ ਵੀ ਰੁਕਿਆ ਛੱਡ ਤੇ ਇੱਕ ਬੰਦੇ ਨੇ ਕਿਹਾ ਨੇਚਰ ਰੁਕੀ ਹੈ ਦੇਖਿਆ ਵੇਖਿਆ ਕਿ ਇੱਥੇ ਬੀਸੀਆਰ ਦਾ ਕਿਆ ਵੇਖਿਆ ਲੋ ਜੀ ਆਪਾਂ ਸ਼ੁਕਰ ਮੇਲਾ ਕਰਦੇ ਰਹਿੰਦੇ ਆ ਜੀ ਜੀ ਕਦੇ ਕਦੇ ਗੱਲ ਚੰਗੀ ਵੀ ਕਰ ਲੈਣੀ ਚਾਹੀਦੀ ਹੈ ਜ਼ਿੰਦਗੀ 'ਚ ਮੈਂ ਇੱਕ ਕੰਮ ਕਦੇ ਨਹੀਂ ਕੀਤਾ ਕਿਹੜਾ ਪੱਲੇ ਬੰਨ ਲਓ ਧੀਆਂ ਪੁੱਤ ਤੁਸੀਂ ਵਿਆਹੋ ਲੋਕਾਂ ਦੇ ਨਹੀਂ ਆਪਣੇ ਧੀਆਂ ਪੁੱਤ ਵਿਆਹੋ ਬਜ਼ੁਰਗ ਹੋ ਜਾਓ ਤੁਹਾਨੂੰ ਫਾਇਦਾ ਦੇਖਣਾ ਕਿੰਨਾ ਹੁੰਦਾ ਲਾਈਫ ਜੈਨੂਇਨ ਗੱਲ ਕਰ ਰਿਹਾ ਸ਼ੁਗਰ ਤੋਂ ਇਲਾਵਾ ਜੀ ਜੀ ਇੱਕ ਕੰਮ ਦੀ ਆਦਤ ਬਣਾ ਲੈਣੀ ਹੈ ਕਿਹੜੀ ਕਿਸੇ ਮੌਕੇ ਤੇ ਯਾਦ ਕਰੋਗੇ ਇਹ ਯਾਦ ਕੀ ਗੱਲ ਵੀ ਤੇ ਦੱਸੋ ਉਸਤਾਦ ਜੀ ਕਿਹੜੀ ਹੈ ਜਦੋਂ ਵੀ ਕੋਈ ਚੀਜ਼ ਲੈਣੀ ਨਾ ਸ਼ਾਪਰ ਡਬਲ ਲਾਜ਼ਮੀ ਕਰੋ ਵਾਹ ਵਾਹ ਕਿਆ ਬਾਤ ਹੈ ਗੱਲ ਪੱਲੇ ਮੰਨ ਲਓ ਨਹੀਂ ਇਸ ਵਾਰ ਮੈਂ ਰੋਟੀ ਛੱਡ ਕੇ ਯਾਨੀ ਕਿ ਗੱਲ ਸੁਣ ਰਿਹਾ ਹਾਂ ਮੈਂ ਕਿਹਾ ਪਤਾ ਨਹੀਂ ਤੂੰ ਰੋਟੀ ਛੱਡ ਕੇ ਨਾਨ ਸ਼ੁਰੂ ਕਰਤਾ ਵਾ ਯਾਰ ਸੋਹਣੀ ਭਾਈ ਤੁਸੀਂ ਤੇ ਨਾ ਵਿੱਚ ਬੋਲੋ 21 ਕਿਲੋ ਦਾ ਦੁਬਾਰਾ ਹੁੰਦਾ ਵੀ ਤੁਸੀਂ ਸਵੇਰੇ ਸਵੇਰੇ ਉੱਠ ਕੇ ਨਾ ਕਿਚਨ ਦੇ ਵਿੱਚ ਚੀਨੀ ਵਾਲਾ ਡੱਬਾ ਚੈੱਕ ਕਰ ਰਿਹਾ ਖੋਲ ਕੇ ਕਦੀ ਚੀਨੀ ਐ ਕਰ ਰਿਹਾ ਕਦੀ ਐ ਕਰ ਰਿਹਾ ਇਹਦੇ ਬਿਨ ਕਹੇ ਕਰ ਰਿਹਾ ਕਹਿੰਦਾ ਡਾਕਟਰ ਨੇ ਕਹੇ ਸਵੇਰੇ ਉੱਠ ਕੇ ਸ਼ੂਗਰ ਚੈੱਕ ਕਰੀ ਛਿੱਟਾ ਪਾਉਣ ਵਾਲਾ ਬੰਬ ਹੁੰਦਾ ਯਾਰ ਤੈਨੂੰ ਗੱਲਾਂ ਦਾ ਵੀ ਮਜ਼ਾ ਆ ਰਿਹਾ ਜਿੱਡੀ ਤੇਰੀ ਸਪੀਡ ਹੈ ਮੈਨੂੰ ਲੱਗਦਾ ਰੋਟੀ ਦਾ ਉਤੋਂ ਬਹੁਤਾ ਮਜ਼ਾ ਆ ਰਿਹਾ ਚੌਥੀ ਤੋੜ ਲਈ ਇਹਨੇ ਟੱਬ ਨਾ ਲਾਈ ਨਾ ਬੇਟਾ ਤੂੰ ਕਿਤੇ ਅੰਡਰਗਰਾਉਂਡ ਸਲੂਕਾ ਤਾਂ ਨਹੀਂ ਪਾਇਆ ਦੇਖਿਆ ਨਾ ਨਹੀਂ ਬੜੇ ਵੀ ਟੋਕਾ ਲਵਾਇਆ ਐਜੀ ਜਾ ਰਹੀ ਸਲੋਕਰ ਦਾ ਪਲੇਅਰ ਲੱਗ ਰਿਹਾ ਤੇ ਇਹ ਤੜਕੇ ਉੱਠਿਆ ਮੈਨੂੰ ਬਾਕਰ ਦਾ ਪਲੇਅਰ ਲੱਗਣ ਡਿਆ ਸੋਹਣੀ ਭਾਈ ਨੇ ਕੁਰਬਾਨੀ ਦੀ ਇਹ ਤੜਕੇ ਉੱਠਿਆ ਬਾਕਰ ਦਾ ਪਲੇਅਰ ਵੇਖਿਆ ਵੇਖਿਆ ਕੀ ਇਸੇ ਗੱਲ ਦਾ ਘਾਟਾ ਇਸ ਬੰਦੇ ਯਾਰ ਅੱਜ ਇਹ ਦੱਸ ਦਿੰਦਾ ਯਾਰ ਅੱਜ ਫਰੀਦ ਖੋਖਰਾ ਦਾ ਮੁੰਡਾ ਨਹੀਂ ਲੱਗ ਰਿਹਾ ਇਹ ਜੱਟਾਂ ਠੋਕਾ ਲਿਆਉਂਦਾ ਉਹ ਦਿਨ ਫੋਕਰ ਨੇ ਆਜ ਵੇਖਦੇ ਮਿਲਣਗੇ ਗੱਲ ਸੁਣ ਭਾਈ ਅੱਜ 3 ਮਹੀਨੇ ਪਹਿਲਾਂ ਊਂਟ ਲੈ ਆਂਦਾ ਕੁਰਬਾਨੀ ਲਈ ਤੇ ਦੁਬਈਓਂ ਚਲੇ ਗਿਆ ਲੈਣ ਉੱਤੇ ਬਹਿ ਕੇ ਆਉਣ ਡਿਆ 3 ਮਹੀਨੇ ਇਹਨੇ ਊਂਟ ਲਿਆਂਦਾ ਕੁਰਬਾਨੀ ਲਈ 65,000 ਦਾ ਊਂਟ ਲਿਆਂਦਾ ਲੱਖ ਰੁਪਇਆ ਉਹਨੂੰ ਬੱਚੇ ਭਰਾ ਕੇ ਮਾਹੂ ਵੱਟ ਲਿਆ ਇਹਦੇ ਜਿਹੜੀ ਗੱਲ ਆ ਰਹੀ ਹੈ ਸਮਝ ਰਿਹਾ ਨਵੀਂ ਆ ਹਣਾ
ਇਹ ਦੁਨੀਆ ਤੇ ਹੁਣ ਆਇਆ। ਉਹ ਨਾ ਕਰ ਦੇਵੇ ਕੰਨ ਨਾ ਕੜਾਈ ਦੇ ਪੁੰਡੇ ਯਾਰ ਮੈਂ ਤੁਹਾਨੂੰ ਦੱਸਦਾ ਵਾਂ ਇਹਦੀ ਨਾ ਯਾਦਦਾਸ਼ਤ ਵਾਕਈ ਚਲੀ ਗਈ, ਨਹੀਂ ਪਤਾ ਲੱਗਦਾ 2-4 ਦਿਨ ਹੋ ਗਏ ਲਾਮੇ ਵੀ ਆ ਰਹੇ। ਇਹਦਾ ਮੁੰਡਾ ਵੀ ਗੋਲੀ ਖਾ ਕੇ ਉਹਦੀ ਵੀ ਯਾਦਦਾਸ਼ਤ ਚਲੀ ਗਈ, ਉਹਨੂੰ ਕਹੀਏ ਮਾਮੂ ਨਵਾਂ ਸੂਟ ਲਿਆ ਤੇ ਪਾ ਕੇ ਕਢਾਈ ਕਰਾਉਣ ਚਲਾ ਗਿਆ, ਉਹਨੇ ਐ ਕਰਕੇ ਕਢਾਈ ਕੀਤੀ ਤੇ ਲਹੂ ਲੁਹਾਰ। ਮੈਂ ਕਿਹਾ ਇਹ ਕੀ? ਕਹਿੰਦਾ ਹੱਥ ਦੀ ਕਢਾਈ। ਮੈਂ ਕਿਹਾ ਇਹਨੇ ਨਾ ਗੋਲੀ ਖਾ ਲਈ ਨਾ, ਇਹਨੂੰ ਇਹ ਕਿ ਮੈਂ ਠੀਕ ਹੋ ਗਿਆ। ਆਹੋ ਕੱਲੇ ਨੂੰ ਹੀ ਪਤਾ ਵਾ ਮੈਂ ਠੀਕ ਹੋ ਗਿਆ, ਬਾਕੀ ਕੋਈ ਨਹੀਂ ਮੰਨ ਰਿਹਾ ਪੂਰੀ ਪਾਕਿਸਤਾਨ 'ਚ। ਇਹ ਹੀ ਤੇਰੀ ਤੌਰ ਤੇ ਠੀਕ ਆ। ਇਹਦੇ ਉਸ ਡਾਕਟਰ ਦੀ ਦੁਕਾਨ ਦੇ ਬਾਹਰ ਜਾ ਕੇ ਉਹਦੀ ਖਿਦਮਤ ਸ਼ੁਰੂ ਕਰ ਦੇਣੀ ਕਿ ਇਹਨੇ ਮੈਨੂੰ ਠੀਕ ਕਰਤਾ। ਬਾਹਰ ਜਿਹੜੇ ਮਰੀਜ਼ ਖੜੇ ਹੋਣੇ ਨਾ ਉਹਨਾਂ ਨੂੰ ਇੰਜ ਕਰਕੇ ਕਹਿੰਦਾ ਹਾਂ ਬੜੀ ਚੰਗੀ ਦਵਾਈ ਦਿੰਦਾ, ਮੈਂ ਇਹ ਦਵਾਈ ਨਾਲ ਠੀਕ ਹੋਇਆ ਵਾਂ। ਉਹਨਾਂ ਨੇ ਕਹਿਣਾ ਲੱਖ ਲਾਣਤ ਦੱਸੋ ਤੋਂ। ਇਹਨੇ ਨਾ ਹੋਟਲ ਤੇ ਨਾਸ਼ਤਾ ਕੀਤਾ ਤੇ ਮੁੜ ਕੇ ਉਹਨਾਂ ਦੇ ਭਾਂਡੇ ਧੋਣਦੇ ਆ। ਜਦੋਂ ਆਖਰੀ ਪਲੇਟ ਰਹਿ ਗਈ ਤੇ ਉਦੋਂ ਇਹਨੂੰ ਚੇਤਾ ਆਇਆ ਮੈਂ ਤੇ ਪੈਸੇ ਸਲਵਾਰ ਵਾਲੀ ਜੇਬ 'ਚ ਪਾਏ ਸੀ। ਯਾਦ ਆਈ ਸੌਟ ਹੋਈ। ਉਦੋਂ ਪੈਸੇ ਕੱਢ ਕੇ ਦੇ ਕੇ ਤੇ ਘਰ ਮੁੰਡਾ ਆ ਗਏ। ਖਿੜਖਿੜ ਹੱਸਦਾ। ਵਾਹ ਤਾੜੀਆਂ ਬੇਔਲਾਦ ਬੱਕਰੀ ਹੁੰਦੀ। ਫਿਰ ਬੱਸ ਪੈਣ ਲੱਗਾ, ਬੱਸ ਵਾਲੇ ਨੇ ਕਿਹਾ ਯਾਰ ਛੱਤ ਤੇ ਬਹਿ ਜਾ, ਤੇ ਘਰ ਜਾ ਕੇ ਤੇ ਰਾਤ ਤੱਕ ਛੱਤ ਤੇ ਬੈਠੇ ਰਹੇ ਆਪਣੀ। ਜੇ ਫੈਸਲ ਆਮੇ ਨੇ ਕੁੱਤਾ ਰੱਖ ਲਿਆ ਤੇ ਉਹਨੂੰ ਇੰਨੇ ਪੱਠੇ ਪਾਏ ਉਹ ਟੁੱਡਾ ਮਾਰਨ ਲੱਗ ਪਿਆ। ਫੈਸਲ ਆਮੇ ਨੇ ਸੱਪ ਪਾਲ ਲਿਆ, ਉਹਨੂੰ ਇੰਨਾ ਬਾਜਰਾ ਖਵਾਇਆ ਮਿੱਠਾ ਉਹਨੂੰ ਕਰਦਾ ਕਰਦਾ ਸੀ ਉਹ ਆ ਜਾਂਦਾ ਸੀ। ਫੈਸਲ ਨੇ ਭਾਈ ਕੁੱਤਾ ਰੱਖ ਲਿਆ, ਉਹਨੂੰ ਇੰਨੀ ਚੂਰੀ ਖਵਾਈ ਉਹਦੀ ਚੁੰਝ ਨਿਕਲੇ।